ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਪਹਿਲੇ ਸੈਗਮੈਂਟ ਵਿੱਚ ਪਹਿਲਾ ਅਹਿਮ ਇਸ਼ੂ ਸੀ ਉਹ ਇਹ ਸੀ ਕਿ ਕੀ ਭਾਰਤ ਮੋਦੀ ਅਤੇ ਅਮਿਤ ਸ਼ਾਹ ਦੇ ਧਰੁਵੀਕਰਨ ਦੇ ਮੱਕੜ ਜਾਲ ਵਿੱਚ ਫਸ ਗਿਆ ਹੈ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਵਿਚਾਰ ਤੁਹਾਡੇ ਸਾਰਿਆਂ ਨਾਲ ਬੜੇ ਹੀ ਵੇਰਵੇ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਸ਼ਮੀਰ ਮੁੱਦੇ ਦੇ ਉੱਪਰ। ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ ਹਮੇਸ਼ਾ ਤਰ੍ਹਾਂ ਅੱਜ ਵੀ। ਸੋ ਅੱਜ 133 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। 80 ਲੱਖ ਕਸ਼ਮੀਰੀਆਂ ਨੂੰ ਖੁੱਲੀ ਜੇਲ੍ਹ ਵਿੱਚ ਡੱਕਿਆ ਹੋਇਆ ਹੈ। ਸੋ ਇਸ ਉੱਪਰ ਲਗਾਤਾਰਤਾ ਨਾਲ TV 84 ਆਪਣੀ ਆਵਾਜ਼ ਨੂੰ ਚੁੱਕ ਰਿਹਾ ਹੈ। ਸੋ ਹੁਣ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਸੈਗਮੈਂਟ 'ਚ ਬੇਸ਼ੱਕ ਅਸੀਂ ਨਜ਼ਾਕਤ ਅਲੀ ਜੀ ਦੀ ਲਿਖਤ ਨੂੰ ਚੁਣਿਆ ਕਿ ਮੋਦੀ ਮੇਰਾ ਹੀਰੋ ਕਿਉਂ ਹੈ, ਪਰ ਕਿਉਂਕਿ ਜੇ ਅਸੀਂ ਜਿਹੜਾ ਕਰੰਟ ਪੀਰੀਅਡ ਖਾਸ ਤੌਰ 'ਤੇ ਸੈਕੰਡ ਟਰਮ ਜਦੋਂ ਮੋਦੀ ਦੀ ਸ਼ੁਰੂ ਹੋਈ ਕੁਛ ਮਹੀਨੇ ਪਹਿਲਾਂ ਬਹੁਤ ਜ਼ਬਰਦਸਤ ਮੈਜੋਰਿਟੀ ਦੇ ਨਾਲ 303 ਸੀਟਾਂ ਪਾਰਲੀਮੈਂਟ 'ਚ ਚੁਣੀਆਂ। ਸੋ ਉਹਨਾਂ ਨੇ ਆਪਣੀ ਤਾਕਤ ਦਾ ਜਿਹੜਾ ਅੰਨਾ ਵਿਖਾੜਾ ਜਾਂ ਜੇ ਅਸੀਂ ਇਹ ਕਹੀਏ ਕਿ ਮੈਜੋਰੀਟੇਰੀਅਨਿਜ਼ਮ ਦਾ ਪਹਿਲਾ ਜਿਹੜਾ ਬਰੂਟ ਉਹਨਾਂ ਨੇ ਜੇ ਕੋਈ ਸਬੂਤ ਦਿੱਤਾ ਹੈ ਤੇ ਉਹ 5 ਅਗਸਤ ਨੂੰ ਸੀ, ਜਦੋਂ ਕਿ ਇੱਕ ਕਾਗਜ਼ ਫੜ ਕੇ ਹੱਥ 'ਚ ਅਮਿਤ ਸ਼ਾਹ ਰਾਜ ਸਭਾ 'ਚ ਆਇਆ ਔਰ ਉੱਥੇ ਜਿਹੜਾ ਆਰਟੀਕਲ 370 ਜਿਹੜਾ ਬੇਸਿਕ ਕਨਸਟੀਟਿਊਸ਼ਨ ਦਾ ਹਿੱਸਾ ਸੀ, ਜਦੋਂ 26 ਜਨਵਰੀ 1950 ਨੂੰ ਭਾਰਤੀ ਆਇਨ ਜਾਂ ਭਾਰਤੀ ਦਸਤੂਰ ਲਾਗੂ ਹੁੰਦਾ ਹੈ, ਉਸ ਨੂੰ ਐਬਰੋਕੇਟ ਕਰਨ ਦੀ ਗੱਲ ਔਰ ਜੰਮੂ ਕਸ਼ਮੀਰ ਨੂੰ ਜਿਹੜਾ ਹੈ ਉਹ 2 ਯੂਨੀਅਨ ਟੈਰੀਟਰੀ ਜੰਮੂ ਕਸ਼ਮੀਰ ਤੇ ਲਦਾਖ ਦੇ ਵਿੱਚ ਵੰਡਣ ਦਾ, ਸਟੇਟ ਦਾ ਵਜੂਦ ਮਿਟਾ ਦੇਣਾ। ਸੋ ਜ਼ਾਹਰ ਹੈ ਕਿ ਇਹ ਜਿਹੜਾ ਇਹਨਾਂ ਦਾ ਜਗਰਨਾਥ ਦਾ ਰੱਥ ਜਿਹੜਾ ਅੰਨੀ ਤਾਕਤ ਦੇ ਨਾਲ ਇਹਨਾਂ ਨੇ ਜਿਹੜਾ ਉਸ ਨੂੰ ਚਲਾ ਰਹੇ ਨੇ, ਉਸ ਜਗਰਨਾਥ ਦੇ ਥੱਲੇ ਫਿਰ ਅਸੀਂ ਅਸਾਮ ਦੇ ਹਵਾਲੇ ਨਾਲ ਦੇਖਦੇ ਹਾਂ। ਬੇਸ਼ੱਕ ਉੱਥੇ ਜਿਹੜੀ NRC ਪ੍ਰੋਸੈਸ ਸੀ, ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨਸ, ਉਹ ਸੁਪਰੀਮ ਕੋਰਟ ਦੇ ਥੱਲੇ ਚੱਲ ਰਹੀ ਸੀ। 1200 ਕਰੋੜ ਖਰਚ ਹੋਇਆ ਸਾਰਾ, ਪਰ ਇਹਨਾਂ ਨੇ ਕਿਉਂਕਿ ਅਸਾਮ ਦੇ ਵਿੱਚ ਇਹਨਾਂ ਦੀ ਸਰਕਾਰ ਬਣ ਗਈ, ਇਹਨਾਂ ਨੇ ਉਹਨੂੰ ਇੰਪਲੀਮੈਂਟ ਕਰਨ ਦੀ ਲਾਈਨ ਵੀ, ਹਾਲਾਂਕਿ ਵੱਖਰੀ ਗੱਲ ਹੈ ਕਿ ਜਦੋਂ ਫਾਈਨਲ ਉਹ ਲਿਸਟ ਆਈ 19 ਲੱਖ ਨਾਵਾਂ 'ਚੋਂ ਜਿਹੜੀ ਇਫੈਕਟ ਹੁਣ ਕਾਫੀ ਦੇਰ ਦਬਾ ਕੇ ਰੱਖਿਆ ਇਹਨਾਂ ਨੇ, 12 ਲੱਖ ਉਹਦੇ 'ਚ ਹਿੰਦੂ ਨੇ, ਕੋਈ 13 ਲੱਖ ਫਿਗਰ ਵੀ ਦੇ ਰਿਹਾ, ਪਰ ਜ਼ਾਹਰ ਹੈ 10 ਲੱਖ ਤੋਂ ਤਾਂ ਜ਼ਰੂਰ ਉੱਪਰ ਹੋਣਗੇ। ਔਰ ਉਸ ਸਾਰੇ ਨੂੰ ਕਿਉਂਕਿ ਆਲਰੇਡੀ ਇਹ ਮੁੱਦਾ ਇਹਨਾਂ ਨੇ ਹੀ ਖੜਾ ਕੀਤਾ ਸੀ, ਇਹਨਾਂ ਨੇ ਉਹਨੂੰ ਜਿਹੜਾ ਉੱਥੇ ਇਹਨਾਂ ਦੀ ਹਕੂਮਤ ਨੇ ਐਂਡ ਤੱਕ ਪਹੁੰਚਾਇਆ ਔਰ ਇਹੀ ਕਹਿਣ ਲੱਗ ਗਿਆ ਜੀ ਸਾਡਾ ਇਹਦੇ ਤੇ ਕੋਈ ਵਿਸ਼ਵਾਸ ਨਹੀਂ, ਇਹ ਬਿਲਕੁਲ ਕੋਈ ਨਹੀਂ ਹੈ। ਔਰ ਨਾਲ ਦੀ ਨਾਲ ਇਹ ਵੀ ਸ਼ੁਰੂ ਕਰਤਾ ਜੀ ਅਸੀਂ ਸਾਰੇ ਦੇਸ਼ 'ਚ ਇਹਨੂੰ ਕਰਾਂਗੇ। ਹੁਣ ਕਿਉਂਕਿ ਦੇਸ਼ 'ਚ ਕਰਨ ਦਾ ਮਤਲਬ ਹੀ ਇਹ ਸੀ ਕਿ ਉਹ ਜਿਹੜਾ 12-13 ਲੱਖ ਹਿੰਦੂ ਇਹਨਾਂ ਦਾ ਆਸਾਮ ਦੇ ਵਿੱਚ ਫਸਿਆ ਹੋਇਆ ਤੇ ਇਹ ਤੋਂ ਦੁੱਗਣੇ ਸ਼ਾਇਦ ਬੰਗਾਲ 'ਚ ਵੀ ਹੋਣ, ਜਿਹੜੇ ਬੰਗਲਾਦੇਸ਼ 'ਚੋਂ ਆਏ ਹੋਏ ਨੇ, ਜਿਨ੍ਹਾਂ ਨੂੰ ਇਹ ਮੁਸਲਮਾਨ ਕਹਿ ਕੇ ਜਿਹੜਾ ਅਲਟੀਮੇਟਲੀ ਬਦਨਾਮ ਕਰਦੇ ਰਹੇ ਕਿ ਜੀ ਇੱਥੋਂ ਰੈਫਿਊਜੀ ਆ ਰਹੇ ਨੇ। ਇਹਦੇ ਕੰਟਰੇਰੀ ਅੱਜ ਵੈਸੇ ਮੈਂ ਚੰਗਾ ਦੇਖ ਰਿਹਾ ਸੀ ਬੰਗਲਾਦੇਸ਼ ਦੇ ਉਹਨਾਂ ਦੇ ਜਿਹੜੇ ਵਜ਼ੀਰ ਨੇ ਉਹ ਕਹਿ ਰਹੇ ਨੇ ਜੀ ਹੁਣ ਸਾਨੂੰ ਵੀ ਦੇਖਣਾ ਪਏਗਾ ਕਿ ਇੰਡੀਅਨ ਰੈਫਿਊਜੀ, ਉਹਨਾਂ ਨੇ ਕਿਹਾ ਜੀ ਤੁਹਾਡੀ 2% ਹੈ ਪ੍ਰੋਗਰੈਸ, ਸਾਡੀ ਇਕਨੋਮੀ 8% ਤੇ ਪ੍ਰੋਗਰੈਸ ਕਰ ਰਹੀ ਹੈ। ਰੈਫਿਊਜੀ ਇੱਥੋਂ ਜਾਣ ਵਾਲੇ ਵੀ ਇਕਨੋਮਿਕਲ ਰੈਫਿਊਜੀ ਸੀ, ਜਿਹੜੇ ਗਏ ਉਹ ਹਿੰਦੂ ਹੋਣ ਮੁਸਲਮਾਨ ਹੋਣ, ਤੇ ਹੁਣ ਤੁਹਾਡੇ ਵੀ ਸਾਡੇ ਇੱਥੇ ਆ ਰਹੇ ਨੇ, ਬਹੁਤ ਤੁਹਾਡੇ ਆਏ ਆ ਉਹਨਾਂ ਨੂੰ ਜੌਬਸ ਲੈਣ। ਉਹ ਜ਼ਾਹਰ ਹੈ ਕਿ ਜੇ ਇਕਨੋਮੀ ਉੱਥੇ 2% ਹੈ ਉੱਥੇ 8% ਹੈ। ਸੋ ਇਹ ਇੱਕ ਦੁਨੀਆ ਦਾ ਇੱਕ ਹਿੱਸਾ ਰਿਹਾ। ਅੰਗਰੇਜ਼ੀ ਦੇ ਵਿੱਚ ਉਹਨੂੰ ਕਹਿੰਦੇ ਟੂ ਗੋ ਫॉर ਦਾ ਗ੍ਰੀਨ ਪੈਸਚਰ, ਕਿ ਜਦੋਂ ਅਕਾਲ ਪੈ ਜਾਂਦਾ ਸੀ ਜਾਂ ਫੈਮਿਨ ਹੋ ਜਾਂਦੀ ਸੀ, ਨਹੀਂ ਮੀਂਹ ਪਏ, ਤੇ ਉਹ ਲੈ ਕੇ ਆਪਣੇ ਡੰਗਰ ਅੱਗੇ ਤੁਰ ਪੈਂਦੇ ਸੀ ਕਿ ਭਾਈ ਹਰੀਆਂ ਚਰਾਂਦਾਂ ਕਿੱਥੇ ਨੇ, ਕਿੱਥੇ ਤੁਹਾਡੇ ਡੰਗਰਾਂ ਨੂੰ ਚਾਰਾ ਮਿਲੇਗਾ ਤੇ ਤੁਹਾਨੂੰ ਜਿਹੜਾ ਉਹ ਸਕੂਨ ਮਿਲੇਗਾ ਜੀ, ਡੰਗਰ ਹੋਣਗੇ ਤੇ ਤੁਹਾਡਾ ਵੀ ਦੁੱਧ ਮਿਲੇਗਾ ਔਰ ਤੁਹਾਡੀ ਵੀ ਜਿਹੜੀ ਆ ਉਧਰ ਪੂਰਤੀ ਹੋਏਗੀ। ਸੋ ਇਹ ਕੋਈ ਨਵੀਂ ਗੱਲ ਨਹੀਂ ਹੈ, ਪਰ ਇਹਨੂੰ ਜਿਸ ਤਰੀਕੇ ਨਾਲ ਭਾਰਤੀ ਹਾਕਮਾਂ ਨੇ ਇਸ ਨੂੰ ਮਜ਼ਹਬ ਦੀ ਲਾਈਨ ਦੇ ਥੱਲੇ ਲਿਆ ਕੇ ਡਿਵਾਈਡ ਕੀਤਾ ਔਰ ਉਸ ਸਾਰੇ ਦੇ ਵਿੱਚ ਕਿਤੇ ਨਾ ਕਿਤੇ ਤਾਂ ਕਦੇ ਇਹ ਵੀ ਲੱਗਦਾ ਵੀ ਉਹਦੇ 'ਚ ਫਸਦੇ ਜਾਪਦੇ ਨੇ, ਪਰ ਮੈਨੂੰ ਲੱਗਦਾ ਹੈ ਵੀ ਇਹਨਾਂ ਨੇ ਉਹੀ ਅਖੰਡ ਭਾਰਤ ਦੇ ਨਾਂ ਥੱਲੇ। ਔਰ ਇੱਕ ਉਹਨਾਂ ਦੇ ਵਜ਼ੀਰ ਨੂੰ ਇੱਕ ਇੰਟਰਵਿਊ ਦੇ ਵਿੱਚ ਕੋਈ ਪੁੱਛ ਰਿਹਾ ਸੀ ਕਿ ਜੀ ਤੁਸੀਂ ਇਹਦੇ 'ਚ ਸ੍ਰੀਲੰਕਾ ਨੂੰ ਔਰ ਮਿਆਂਮਾਰ ਨੂੰ ਸ਼ਾਮਲ ਕਿਉਂ ਨਹੀਂ ਕੀਤਾ, ਕਿਉਂਕਿ ਰੋਹਿੰਗਿਆ ਸਾਰੇ ਮੁਸਲਮਾਨ ਤਾਂ ਨਹੀਂ, ਰੋਹਿੰਗਿਆਂ ਦੇ ਵਿੱਚ ਹਿੰਦੂ ਵੀ ਨੇ ਔਰ ਤਮਿਲ। ਉਹਨੇ ਕਿਹਾ ਜੀ ਅਸੀਂ ਜਿਹੜਾ ਅਖੰਡ ਭਾਰਤ ਸੀ ਸਾਡਾ ਉਹੀ ਰੱਖਿਆ। ਇਹਦਾ ਮਤਲਬ ਇਹ ਹੈ ਕਿਉਂਕਿ ਇਹ ਪਾਕਿਸਤਾਨ ਔਰ ਬੰਗਲਾਦੇਸ਼ ਜਿਹੜਾ ਬੰਗਲਾਦੇਸ਼ ਪਾਕਿਸਤਾਨ ਦਾ ਹੈ, ਅਫਗਾਨਿਸਤਾਨ ਵੀ, ਉਹਨੇ ਕਿਹਾ ਜੀ ਅਫਗਾਨਿਸਤਾਨ, ਇਹ ਵੀ ਕਹਿੰਦੇ ਜੀ ਸਾਡੇ
ਅਖੰਡ ਭਾਰਤ ਦਾ ਹਿੱਸਾ ਹੀ ਸੀ ਪਹਿਲਾਂ, ਪਰ ਇਸ ਲਈ ਅਸੀਂ ਉੱਥੋਂ ਰੱਖਿਆ ਕਿ ਜੀ ਇਹ ਹਿੰਦੂਆਂ ਦਾ ਇਹ ਆਪਣਾ ਇਹ ਨੈਚੁਰਲ ਉਹਨਾਂ ਦਾ ਹੋਮ ਹੈ ਇੰਡੀਆ, ਔਰ ਉਹਨਾਂ ਦੀ ਜੇ ਪਰਸੀਕਿਊਸ਼ਨ ਹੁੰਦੀ ਹੈ ਤਾਂ ਉਹਨਾਂ ਨੂੰ ਥਾਂ ਮਿਲਣੀ ਚਾਹੀਦੀ। ਸੋ ਕੁੱਲ ਮਿਲਾ ਕੇ ਇਹ ਸਾਰੇ ਇੱਕ ਪਾਸੇ ਤਾਂ ਜਦੋਂ ਇਹ ਸਿਟੀਜ਼ਨ ਅਮੈਂਡਮੈਂਟ ਐਕਟ ਇਹਨਾਂ ਨੇ ਬਣਾ ਦਿੱਤਾ ਹੈ, ਇਸ ਨੂੰ ਜਦੋਂ ਉਹਦੇ ਨਾਲ ਜੋੜ ਕੇ ਦੇਖਿਆ ਜਾਂਦਾ ਕਿ ਅਸੀਂ ਭਾਰਤ ਭਰ 'ਚ ਕਰਵਾਵਾਂਗੇ ਵੀ ਜਿਹੜੇ ਅਸਾਮ 'ਚ 1400 ਕਰੋੜ ਲਾ ਕੇ ਸੁਪਰੀਮ ਕੋਰਟ ਦੀ ਸੁਪਰਵਿਜ਼ਨ ਥੱਲੇ ਹੋਇਆ, ਉਹਨੂੰ ਤਾਂ ਤੁਸੀਂ ਰਿਜੈਕਟ ਕਰ ਰਹੇ ਹੋ ਕਿਉਂਕਿ ਉਹਦੇ 'ਚ ਹਿੰਦੂ ਨੇ। ਔਰ ਹੁਣ ਇਹਨਾਂ ਦਾ ਮਕਸਦ ਇਹਨਾਂ ਦਾ ਡੀਫਰੈਂਚਾਈਜ਼ ਕਰਨਾ ਨਹੀਂ ਹੈ ਕਿ ਵੋਟਾਂ ਦਾ ਹੱਕ ਲੈ ਲਓ, ਕਹਿ ਦਿਓ ਜੀ ਭਾਰਤ ਦੇ ਵਿੱਚ 6 ਮਿਲੀਅਨ ਜਿਹੜੇ ਦੂਸਰੇ ਨੇ। ਲੇਕਿਨ ਕਸ਼ਮੀਰ ਨਾਲ ਇਹਦਾ ਜਾ ਕੇ ਸੰਬੰਧ ਇਹੀ ਜੁੜਦਾ ਹੈ ਕਿ ਅਲਟੀਮੇਟਲੀ ਜਿਵੇਂ ਅਸੀਂ ਇੱਕ ਟਾਈਟਲ ਦੇ ਵਿੱਚ ਕਿਹਾ ਸੀ ਕਿ ਫੋੜਾ ਕਿਤੇ ਤੇ ਚੀਰਾ ਕਿਤੇ, ਹੁਣ ਕਸ਼ਮੀਰ ਦੀ ਗੱਲ ਕਸ਼ਮੀਰ ਤੱਕ ਮਹਿਦੂਦ ਨਹੀਂ ਰਹੀ। ਔਰ ਹੁਣ ਇਹ ਵੀ ਖਬਰਾਂ ਨੇ ਕਿ ਇੰਨਾ ਖਿਲਾਰਾ ਪੈ ਰਿਹਾ ਵੀ ਕਸ਼ਮੀਰ ਤੋਂ ਫੌਜ ਕੱਢ ਕੇ ਜਾਂ CRPF ਜਾਂ ਦੂਸਰੇ ਪਾਸੇ ਵੀ ਭੇਜ ਰਹੇ ਨੇ। ਪਰ ਇਸ ਸਾਰੀਆਂ ਡਿਵੈਲਪਮੈਂਟਸ ਨੇ ਬਹੁਤ ਕੁਝ ਜਿਹੜੀ ਇੰਟੈਲੈਕਚੁਅਲ ਲੈਵਲ ਦੇ ਉੱਤੇ ਵੀ ਡਿਬੇਟਸ ਨੇ ਉਹਨਾਂ ਨੂੰ ਇੱਕ ਨਵੀਂ ਸ਼ੇਪ ਦਿੱਤੀ ਹੈ। ਔਰ ਨਜ਼ਾਕਤ ਅਲੀ ਜੀ ਦੀ ਉਹਨਾਂ ਦੀ ਜਿਹੜੀ ਇਸ ਦੇ ਉੱਤੇ ਰਾਈਟਿੰਗ ਹੈ ਕਿ ਨਰਿੰਦਰ ਮੋਦੀ ਇਜ਼ ਮਾਈ ਹੀਰੋ, ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਔਰ ਰਾਈਟਲੀ ਸੋ ਕਿ ਜਿਹੜੇ ਲੋਕ ਵਿਦਨ ਪਾਕਿਸਤਾਨ ਵੀ ਜਾਂ ਦੂਸਰੇ ਪਾਸੇ ਜਾਂ ਸੈਕੂਲਰਿਜ਼ਮ ਦੇ ਨਾਂ ਥੱਲੇ ਕਹਿੰਦੇ ਸੀ ਕਿ ਜੀ ਪਾਕਿਸਤਾਨ ਦਾ ਕਨਸੈਪਟ ਗਲਤ ਸੀ, ਜੇ ਅਸੀਂ ਇਕੱਠੇ ਰਹਿੰਦੇ ਇੰਨੀ ਗਿਣਤੀ ਹੁੰਦੀ ਫਿਰ ਅਸੀਂ ਇਹ ਕਰਦੇ ਉਹ ਕਰਦੇ। ਮੈਂ ਉਹਨਾਂ ਦੀ ਲਿਖਤ ਨਾਲ ਹੀ ਸਾਂਝਾ ਕਰਾਂਗਾ। ਉਹਨਾਂ ਨੇ ਕਿਹਾ ਕਿ ਆਈ ਹੇਟਡ ਦਿਸ ਜਾਲ ਮੋਦੀ and inferiority complexed Hindu since 1992 when his name came up for Babri Masjid destruction, ਕਿਉਂਕਿ ਇਹ ਇਨਫੈਕਟ ਰਥਵਾਨ ਸੀ ਲਾਲ ਕ੍ਰਿਸ਼ਨ ਅਡਵਾਨੀ ਉਰਫ ਭਾਰਦਵਾਜ, ਕਿਉਂਕਿ ਜਦੋਂ ਦਾ ਰਥ ਤੁਰਨ ਲੱਗਾ ਤਾਂ ਪੰਡਤ ਨੇ ਪੂਜਾ ਕੀਤੀ ਤਾਂ ਸ਼ੁਰੂ ਹੀ ਉੱਥੋਂ ਕਰਦੇ ਨੇ ਕਿ ਜੀ ਤੇਰੀ ਜ਼ਾਤ ਕੀ ਹੈ। ਹੁਣ ਇਹ ਸਿੰਧੀ ਹੈ, ਸਿੰਧ 'ਚ ਤਾਂ ਬ੍ਰਾਹਮਣ ਹੈ ਨਹੀਂ ਤੇ ਉਹ ਲੀਡ ਬ੍ਰਾਹਮਣ ਹੀ ਕਰ ਸਕਦਾ ਸੀ। ਅਡਵਾਨੀ ਨੇ ਇੱਕਦਮ ਕਿਹਾ ਭਾਰਦਵਾਜ, ਤੇ ਇਹ ਮੋਦੀ ਜਿਹੜਾ ਹੈ ਉਹਦਾ ਰਥਵਾਨ ਸੀ। ਸੋ ਉੱਥੋਂ ਉਹਨਾਂ ਨੇ ਗੱਲ ਸ਼ੁਰੂ ਕੀਤੀ ਕਿ ਵੀ 1992 'ਚ ਜਦੋਂ ਇਹ ਬਾਬਰੀ ਮਸਜਿਦ ਡਿਸਟਰਕਸ਼ਨ 'ਚ ਨਾ ਆਇਆ ਤਾਂ ਮੈਂ ਇਸ ਜਾਲ ਬੰਦੇ ਨੂੰ ਜਿਹੜਾ ਕਿ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੈ, ਨਫ਼ਰਤ ਕਰਦਾ ਸੀ। ਐਂਡ ਆਈ ਨੈਵਰ ਐਕਸਪੈਕਟਡ ਐਨ ਆਇਓਟਾ ਆਫ ਗੁੱਡਨੈਸ ਕਮਿੰਗ ਫਰੋਮ ਦਿਸ ਗੂਨ, ਕਿ ਮੈਨੂੰ ਕਦੇ ਆਸ ਨਹੀਂ ਸੀ ਕਿ ਇਸ ਗੁੰਡੇ 'ਚੋਂ ਕਦੇ ਕੋਈ ਚੰਗੀ ਗੱਲ ਨਿਕਲੇਗੀ। ਬਟ ਨਾਓ ਸਡਨਲੀ I find myself in a place where I have no other option but to consider him my hero because he rendered a great service to my nation। ਉਹ ਕਹਿੰਦੇ ਨੇ ਵੀ ਹੁਣ ਉਹਨਾਂ ਨੇ ਮੈਨੂੰ ਐਸੀ ਥਾਂ ਤੇ ਲਿਆ ਕੇ ਖੜਾ ਕਰ ਦਿੱਤਾ ਕਿਉਂਕਿ ਇਹਨੇ ਮੇਰੇ ਦੇਸ਼ ਦੀ ਬਹੁਤ ਖਿਦਮਤ ਕੀਤੀ ਹੈ ਔਰ ਮੈਂ ਇਹਨੂੰ ਹੁਣ ਹੀਰੋ ਦੀ ਤਰ੍ਹਾਂ ਦੇਖਣ ਲੱਗ ਗਿਆ। My generation and generation before us have been fighting against liberals and socialists who were against the divide of India and always had a stance that Qaid-e-Azam made a mistake by leading the Muslims of subcontinent to separate independent country। ਕਿ ਸਾਡੀ ਪੀੜ੍ਹੀ, ਸਾਡੀ ਨਸਲ ਔਰ ਸਾਡੇ ਤੋਂ ਪਹਿਲੇ ਉਹ ਜਿਹੜੇ ਸੋਸ਼ਲਿਸਟ, ਸਮਾਜਵਾਦੀ ਔਰ ਸੈਕੂਲਰ ਜਿਹੜੇ ਆਪਣੇ ਆਪ ਨੂੰ ਉਹਨਾਂ ਨਾਲ ਇਸ ਗੱਲੋਂ ਹੀ ਝਗੜਦੇ ਰਹੇ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਕਾਇਦ-ਏ-ਆਜ਼ਮ ਨੇ ਗਲਤੀ ਕੀਤੀ ਪਾਕਿਸਤਾਨ ਬਣਾ ਕੇ ਔਰ ਇਹ ਸੈਪਰੇਟ ਮੁਲਕ ਨਹੀਂ ਸੀ ਹੋਣਾ ਚਾਹੀਦਾ। ਇਨ ਜੂਨ 1984 when Indira ordered the attack on Golden Temple and carried out massacre of Sikhs in 1984 and then the second massacre of Sikhs in 1989, these liberals were momentarily silenced because no logic in the world could justify the genocide of a minority in India। ਕਿ ਜਦੋਂ ਸਿੱਖਾਂ ਦੀ ਨਸਲਕੁਸ਼ੀ ਜੂਨ 84, ਨਵੰਬਰ 84 ਔਰ ਬਾਅਦ 'ਚ ਜੋ ਪੰਜਾਬ 'ਚ ਹੋਈ ਤੇ ਉਦੋਂ ਕੁਛ ਦੇਰ ਲਈ ਇਹ ਚੁੱਪ ਕਰ ਗਏ ਕਿਉਂਕਿ ਇਹਦਾ ਤਾਂ ਕੋਈ ਲੌਜਿਕ ਨਹੀਂ ਸੀ ਕਿ ਇੱਕ ਘੱਟ ਗਿਣਤੀ ਨੂੰ, ਅਕਲੀਅਤ ਨੂੰ ਉਸ ਦੀ ਕਿਉਂ ਨਸਲਕੁਸ਼ੀ ਕੀਤੀ ਗਈ। ਬਟ ਸਿੰਸ 2001 they got impetus and started their sponsored opinion against creation of Pakistan। ਕਿਉਂਕਿ 2001 9/11 ਤੋਂ ਬਾਅਦ ਹਾਲਾਤ ਬਣ ਗਏ ਪਾਕਿਸਤਾਨ ਦੇ ਵਿੱਚ ਵੀ ਜਿਹੜੀ ਹੈ ਅਮਰੀਕਾ ਨੇ ਨੈਟੋ ਉੱਥੇ ਅਫਗਾਨਿਸਤਾਨ 'ਚ ਵੜ ਗਈ ਵਿਦ ਅਸ ਔਰ ਵਿਦਾਊਟ ਅਸ। ਇਹ ਫਿਰ ਕਹਿਣ ਲੱਗ ਗਏ ਕਿ ਜੀ ਇਹ ਸਾਰੀਆਂ ਪੁਆੜਿਆਂ ਦੀ ਜੜ ਹੀ ਪਾਕਿਸਤਾਨ ਦਾ ਬਣਨਾ, ਅਦਰਵਾਈਜ਼ ਤਾਂ ਸਾਰੇ ਇੱਕੋ ਹੀ ਸੀ ਔਰ ਇਹ ਦਹਿਸ਼ਤਗਰਦੀ ਨਹੀਂ ਸੀ ਹੋਣੀ ਇੱਥੇ। ਔਰ ਉਹਨਾਂ ਨੇ said they got impetus and started their sponsored opinion against creation of Pakistan। Their influence grew so much in our society that Mr. Nawaz Sharif, while addressing a gathering of Indians, had said that people on both sides are the same,
we share the same values, culture and food. There is no difference between India and Pakistan. The border between India and Pakistan is just a line. उन्होंने कहा जी गल इत्थों तक पहुँच गई कि नवाज शरीफ होरां ने एक इकट्ठ दे विच कहा कि दोनों लोगों दे विच कोई फर्क नहीं है, साडी कोई तहजीब है, इक्को जिहियां कदरां कीमतां ने, इक्को ही जिहा असीं खाना खांदे हैं और ये जिहड़ा साडा बॉर्डर है विचाले तो एवं एक लीक ही है। सो ये बट माई हीरो मिस्टर मोदी with one citizen bill has brought an end to this nonsense theory of liberals। ਕਹਿੰਦੇ ਵੀ ਮੇਰੇ ਹੀਰੋ ਮੋਦੀ ਨੇ ਜਿਹੜਾ ਨਾਨ ਸਿਟੀਜ਼ਨ ਬਿੱਲ ਲਿਆਂਦਾ ਇਸ ਦੇ ਨਾਲ ਉਹਨੇ ਇਹ ਸਾਰਿਆਂ ਨੂੰ ਹੀ ਜਿਹੜਾ ਚਿੱਤ ਕਰਕੇ ਰੱਖ ਦਿੱਤਾ ਜਿਹੜੇ ਲਿਬਰਲਸ ਨੇ। ਨਾਓ ਆਈ ਡੋਂਟ ਫੀਲ ਦ ਨੀਡ ਟੂ ਐਜੂਕੇਟ ਮਾਈ ਚਿਲਡਰਨ ਐਜ਼ ਟੂ ਵਾਈ ਮੁਸਲਿਮਸ ਨੀਡਡ ਏ ਸੈਪਰੇਟ ਹੋਮਲੈਂਡ। ਹੁਣ ਮੈਨੂੰ ਆਪਣੇ ਬੱਚਿਆਂ ਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਮੁਸਲਮਾਨਾਂ ਨੂੰ ਕਿਉਂ ਇੱਕ ਵੱਖਰਾ ਮੁਲਕ ਚਾਹੀਦਾ ਸੀ। ਲਾਸਟ ਫਿਊ ਵੀਕਸ ਹੈਵ ਕਲੈਰੀਫਾਈਡ ਟੂ ਮਾਈ ਨੇਸ਼ਨ ਐਜ਼ ਟੂ ਵਾਈ Pakistan was created. It also shows the genius of Muhammad Ali Jinnah. We all feel proud to call him father of the nation. He had the vision and wisdoms to see through the Hindu mentality, and he guided his nation out of the clutches of Hindu baniyas. With the action of 5th August and Citizen Bill, Mr. Modi has silenced the critics of Muhammad Ali Jinnah forever, so he is my hero। उन्होंने कहा भी ये जो कश्मीर ਦੇ ਵਿੱਚ 5 ਅਗਸਤ ਨੂੰ ਹੋਇਆ ਔਰ ਜੋ ਹੁਣ ਹੋ ਰਿਹਾ ਹੈ ਇਸ ਨੇ ਸਾਬਤ ਕਰ ਦਿੱਤਾ ਹੈ ਕਿ ਮੁਹੰਮਦ ਅਲੀ ਜਿਨਾ ਕਿੰਨੇ ਵਾਈਸ ਸੀ, ਬਿਲਕੁਲ ਕਿੰਨੇ ਫਾਰਸਾਈਟਡ ਸੀ, ਦੂਰਅੰਦੇਸ਼ ਸੀ ਕਿ ਕਿਵੇਂ ਉਹਨਾਂ ਨੇ ਹਿੰਦੂ ਬਣੀਏ ਦੇ ਦਿਮਾਗ ਨੂੰ ਪੜ੍ਹਿਆ ਔਰ ਉਹਨਾਂ ਨੇ ਆਪਣੇ ਲੋਕਾਂ ਨੂੰ ਮਹਿਫੂਜ਼ ਕਰਨ ਦੇ ਲਈ ਪਾਕਿਸਤਾਨ ਮੁਲਕ ਬਣਾਇਆ। The way he is proceeding, I believe he will be your hero as well, hero of Nagas। ਉਹਨਾਂ ਨੇ ਕਿਹਾ ਜਿਵੇਂ ਚੱਲ ਰਿਹਾ ਉਵੇਂ ਮੈਨੂੰ ਲੱਗਦਾ ਹੈ ਕਿ ਬਹੁਤ ਜਲਦੀ ਇਹ ਤੁਹਾਡਾ ਵੀ ਹੀਰੋ ਹੋਏਗਾ ਤੇ ਨਾਗਿਆਂ ਦਾ ਵੀ ਹੋਏਗਾ। ਜ਼ਾਹਰ ਹੈ ਵੀ ਜਿਹੜੇ ਸਿੱਖਾਂ ਨੂੰ ਅਸੀਂ ਨਹੀਂ ਸਮਝਾ ਪਾਏ ਜਾਂ 1.5 ਲੱਖ ਸਿੱਖਾਂ ਦੀ ਕੁਰਬਾਨੀ ਉਹਨਾਂ ਦੀ ਜਿਹੜੀ ਆ ਉਹ ਨਹੀਂ ਸਮਝਾ ਸਕੇ, ਉਹਨਾਂ ਨੂੰ ਇਹ ਸਮਝਾ ਰਹੇ ਨੇ ਕਿ ਭਾਈ ਕਿਉਂ ਸਿੱਖਾਂ ਨੂੰ ਜਾਂ ਸਿੱਖੀ ਦੀ ਸਰਵਾਈਵਲ ਦੇ ਲਈ ਆਪਣਾ ਮੁਲਕ ਹੋਣਾ ਜ਼ਰੂਰੀ ਹੈ। ਆਈ ਐਮ ਸ਼ੋਰ ਇਨ ਦਾ ਨੀਅਰ ਫਿਊਚਰ we are going to be neighbors of Khalistan, then our Sikh brethren will have visa free access to Nankana Sahib and rest of the Gurdwaras in Pakistan. We will have a visa free border with Khalistan like we have with China. Pay my regard to Sister Neelam Kaur and your entire team। So nice, thank उन्होंने you कहा so भी much। जिस तरीके नाल गल अगे चल रही है बहुत जल्दी खालिस्तान होण चाहेगा, असीं गुआंढी होवांगे, वीज़ा फ्री ननकाना साहब और बाकी गुरुद्वारियां दे दर्शन दीदार से कर सकणगे क्योंकि असीं खालिस्तान दे नाल इवें ही बॉर्डर रखांगे फ्री जिवें साडा चीन दे नाल है। सो इस नूं असीं इंशाअल्लाह ही कह सकते हैं कि भी रब ने चाह्या वाकई तुसीं तां सचमुच साबित कर दिता भी मोदी किन्नियां दा हीरो है। तो फिर जिहड़ियां किताबां 'च पढ़ाया जाएगा कि जी खालिस्तान किने बनाया, असीं कहांगे जी असीं ठेके ते दित्ता सी, मोदी ठेकेदार ने बनाया। बोलो मोदी ठेकेदार की जय। जी डॉक्टर साहब तुहाडा बहुत बहुत शुक्रिया और नवाज चौधरी का भी बहुत बहुत शुक्रिया कि जिहड़ा उन्होंने लिखिया अपनी फीलिंग साडे नाल साझीਆਂ ਕੀਤੀਆਂ ਨੇ। सो इत्थे लेने ब्रेक ब्रेक तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਦੇਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।